ਪੱਤੀਆਂ ਲੈ ਕੇ ਵੀ ਜ਼ਲੀਲ ਹੋਏ, ਪੱਤੀਆਂ ਵੇਚ ਕੇ ਵੀ ਜ਼ਲੀਲ ਹੋਏ। ਇੱਥੇ ਬੋਰਾ ਫੜ ਤੋਂ ਇੰਜ ਫੜ ਪਾਈ ਲਿਆ। ਲਓ ਆਹੋ ਧਿਆਨ ਨਾਲ। ਲੋ ਜੀ ਮੁਰਗੇ ਲਈ ਪਿੰਜਰਾ ਲੈਦਾ ਲੈ ਲਿਆ ਧਿਆਨ। ਲਓ ਜੀ ਮਾਸ਼ਾਅੱਲਾ ਜੀ ਵੇਖੋ ਆ ਗਈਆਂ ਜੀ ਬਤਕਾਂ ਦੇਖੋ ਜੀ ਅੱਬੂ ਨੇ ਮੈਨੂੰ ਵੀ ਸ਼ਾਬਾਸ਼ ਦੇ ਦਿੱਤੀ ਜੀ ਹੈ। ਲਓ ਜੀ ਪਹਿਲਾਂ ਤਾਂ ਮਾਸ਼ਾਅੱਲਾ ਸੈਟਿੰਗ ਵੇਖੋ ਨਾ, ਉਹ ਮਸ਼ੀਨ ਚੱਲ ਰਹੀ ਹੈ, ਇਹ ਮਸ਼ੀਨ ਬੰਦ ਕੀਤੀ ਹੈ, ਇਹਦੀ ਕੱਲ ਸੈਟਿੰਗ ਕਰਾਂਗੇ, ਨਾਲੇ ਫੱਟੀਆਂ ਛੱਟੀਆਂ ਲਵਾ ਕੇ ਇੰਜ ਪੱਖਾ ਚਾਲੂ ਕਰਕੇ ਕੱਲ ਇਹਨੂੰ ਵੀ ਚਲਾਵਾਂਗੇ ਔਰ ਚੈੱਕ ਕਰਾਂਗੇ ਚਲਾਉਣ ਦੀ ਲੋੜ ਕੋਈ। ਤਾਂ ਮਾਸ਼ਾਅੱਲਾ ਜੀ ਕੁਝ ਨਵੇਂ ਮਹਿਮਾਨ ਆਏ ਨੇ, ਬਿਸਮਿਲ੍ਲਾ ਕਰੋ ਨਾਲੇ ਮਾਸ਼ਾਅੱਲਾ ਦਾ ਕਮੈਂਟ ਕਰੋ। ਲਓ ਜੀ ਮਾਸ਼ਾਅੱਲਾ 2 ਬਤਖਾਂ ਦੇ ਬੱਚੇ ਤੇ 3 ਸੀਲ ਚੂਜ਼ੇ ਜਨਾਬ ਹੋ ਨਿਕਲੇ ਨੇ ਆਪਣੇ ਮਾਸ਼ਾਅੱਲਾ। ਠੀਕ ਹੈ ਜੀ, ਸਿਹਤਮੰਦ ਨੇ ਸਾਰੇ। ਠੀਕ ਹੈ, ਹੀਟ ਵੀ ਇੱਥੇ ਪ੍ਰੋਪਰ ਹੈਗੀ ਹੈ, ਮੇਰੇ ਚੁੰਝ ਵੀ ਬੜੀ ਹੀਟ ਹੈ ਤੇ ਤਕਰੀਬਨ 33.5 ਤੇ ਚੱਲ ਰਿਹਾ ਜਿੱਦਾਂ ਸਿੱਧਾ ਟੈਂਪਰੇਚਰ। ਇਹ ਮੇਰਾ ਹੱਥ ਵੀ ਘੁੰਮ ਗਿਆ ਤੇ ਫੋਨ ਵੀ ਘੁੰਮ ਗਿਆ। 33.5 ਦਾ ਟੈਂਪਰੇਚਰ ਜਾ ਰਿਹਾ ਇਸ ਟਾਈਮ। ਠੀਕ ਹੈ, ਟੈਂਪਰੇਚਰ ਠੀਕ ਆ, ਲਾਈਟ ਚੱਲਦੀ ਹੋਵੇ ਵੈਸੇ ਤਾਂ ਆਪਣੀ ਹੀਟ ਹੀ ਬੜੀ ਹੋ ਜਾਂਦੀ ਹੈ। ਇਹ ਸੈਟਿੰਗ ਕਰਕੇ ਕੱਲ ਇੱਟਾਂ ਤੇ ਰੱਖ ਕੇ ਰੂਟਰ ਤੇ ਇਹ ਮਸ਼ੀਨ ਚਲਾਈ ਹੋਈ ਹੈ। ਤੇ ਇੱਕ ਮਾੜੀ ਜਿਹੀ ਅਪਡੇਟ ਦੇਖੀਏ ਜ਼ਰਾ ਕਿ ਕੋਈ ਨਵਾਂ ਪ੍ਰਾਹੁਣਾ ਵੀ ਆਇਆ ਕਿ ਨਹੀਂ। ਬੜੀ ਬੇਸਬਰੀ ਹੁੰਦੀ ਸਾਨੂੰ ਯਕੀਨ ਕਰੋ। ਜਦੋਂ ਥੋੜਾ ਉਹ ਕੰਮ ਸਟਾਰਟ ਕरें ਕਿ ਆਵਾਜ਼ ਆ ਰਹੀ ਕਿਸੇ ਸ਼ਾਇਦ ਉਹ ਨਿਕਲਿਆ ਹੋਇਆ ਮਾਸ਼ਾਅੱਲਾ। ਇਹ ਤਾਂ ਮੈਂ ਕਹਿੰਦਾ ਆਵਾਜ਼ ਆਈ ਦੂਜੇ ਦੀ ਨਾ, ਇਹ ਦੋ ਨਿਕਲੇ ਹੋਏ ਕੋ ਅੱਗੇ ਜੋ ਮੈਂ ਕੈਮਰੇ 'ਚ ਦੇਖਿਆ ਮੈਨੂੰ ਨਜ਼ਰ ਨਹੀਂ ਆਇਆ ਉੱਦਾਂ। ਉਹ ਵੇਖੋ ਮਾਸ਼ਾਅੱਲਾ, ਉਹ ਗਾਂ ਪਿਆ ਜੇ ਕਿਤੇ ਪੱਖਾ ਤੇਜ਼ ਚੱਲਦਾ ਨੇ ਸੁੱਕਣੇ ਨਹੀਂ ਹੈਗੇ, ਮੈਂ ਕੱਢ ਲੈਂਦਾ ਨਾਲ ਟਮਾਟਾ ਤੇ 3 ਅੰਡੇ ਥੱਲੇ ਰੱਖੇ ਹੋਏ ਆ। ਤੜਕਾਂ ਲੱਗੀਆਂ ਪੱਖੇ ਦੀ ਹਵਾ ਦੇ ਨਾਲ ਨਾ ਡਰਾਈ ਨਹੀਂ ਹੁੰਦੇ ਜਲਦੀ, ਹੀਟ ਦੇ ਨਾਲ ਸਹੀ ਖੁਸ਼ਕ ਹੁੰਦੀ ਆ। ਬਸ ਨਵੇਂ ਪੁਰਾਣੇ ਅੰਡੇ ਮਿਕਸ ਜੀ ਹੈ, ਜਿਵੇਂ ਕਿ ਟੇੜਾਂ ਲੱਗ ਨਹੀਂ ਜਾਣੀਆਂ, ਬੱਚੇ ਨਿਕਲ ਜਾਣੇ ਆ। ਕੱਲ ਉਹਨੂੰ ਵੀ ਤਿਆਰ ਕਰਾਵਾਂਗੇ ਤੇ ਨਾਲੇ ਇਹਨੂੰ ਸਪੋਰਟਾਂ ਲਵਾਵਾਂਗੇ। ਅਸੀਂ ਤਾਂ ਰਹਿਣ ਹੀ ਦੇਈਏ ਵਿੱਚ ਇਹਦੇ ਕਿਉਂਕਿ ਇੱਥੇ ਹੀਟ ਥੋੜ੍ਹੀ ਜ਼ਿਆਦਾ ਵਾ, ਉੱਥੇ ਹੀਟ ਘੱਟ ਵਾ। ਲਓ ਜੀ 35.7 ਤੇ ਆ ਗਈ, ਹੀਟ ਡਾਊਨ ਹੋ ਗਈ ਹੈ, ਬਲਬ ਚੱਲ ਗਏ ਹੋਏ ਆ। ਨਵੀਂ ਬਿਲਕੁਲ ਪਰਫੈਕਟ ਆ 65 ਤੇ, ਇਸ ਟਾਈਮ 68 ਤੇ। ਹੁਣ ਦੇਖੋ 68 ਤੇ ਤਾਂ ਆਸਤਾ ਆਸਤਾ ਇਨਸ਼ਾਅੱਲਾ ਵਧਣੀ ਸ਼ੁਰੂ ਹੋ ਜਾਣੀ ਹੈਗੀ। ਅੱਲਾ ਨੇ ਕਰਮ ਕਰ ਦੇਣਾ, ਆਸਤਾ ਆਸਤਾ ਰੌਣਕਾਂ ਲੱਗ ਜਾਣੀਆਂ। ਲਓ ਜੀ ਵੀਰੋ ਤੇ ਹੋ ਗਿਆ ਜੀ ਅਗਲੇ ਦਿਨ ਦਾ ਆਗਾਜ਼, ਚੜ੍ਹ ਗਈ ਜੀ ਅਗਲੇ ਦਿਨ ਦੀ ਸਵੇਰ ਤੇ ਲੱਗੇ ਆ ਬੱਚੇ ਦੁੱਧ ਰੋਟੀ ਖਾਣ। ਇਹਨਾਂ ਹੱਥ 'ਚ ਫੜਦੇ ਨਹੀਂ ਸੀ ਨਾ ਹੈਗੇ, ਸ਼ਰਮਾਉਂਦੇ ਬੜੇ ਆ, ਵੀਡੀਓ ਬਣਾਉਣ ਤੋਂ ਸ਼ਰਮਾਉਂਦੇ ਆ, ਲਾਗੇ ਆਉਣ ਤੋਂ ਬੜਾ ਸ਼ਰਮਾਉਂਦੇ ਆ। ਠੀਕ ਆ, ਮੈਂ ਖਾਣ ਕੀਤੀ ਇਹਦੀ ਡਿਵਰਮਿੰਗ ਵੀ ਨਹੀਂ ਹੋਣੀ, ਡਿਵਰਮਿੰਗ ਹੋਈ ਹੁੰਦੀ ਬੱਚੇ ਇੰਨੇ ਦੁੱਗਣੇ ਹੋਰ ਹੋ ਜਾਣੇ ਸੀਗੇ, ਕਿਉਂਕਿ ਖਾਂਦੇ ਪੀਂਦੇ ਸਹੀ ਹੈ, ਮਗਰ ਜੋ ਪੇਟ 'ਚ ਕੀੜੇ ਹੋਣ ਨਾ ਉਦੋਂ ਫਿਰ ਬੱਚਿਆਂ ਦੀ ਗਰੋਥ ਨਹੀਂ ਹੁੰਦੀ। ਤੇ ਖਾਤਰ ਮੌਕੇ ਤਾਂ ਇੱਥੇ ਹੀ ਕਰ ਦਿੰਦੇ ਆ ਬੰਦ। ਠੀਕ ਹੈ, ਤੇ ਆ ਜਿਹੜਾ ਇੱਥੇ ਖਲਾਰਾ ਚੱਕ ਕੇ ਨਾ ਇੱਥੇ ਰੱਖ ਦੇਣਾ ਦਰਖਤ ਦੀ ਛਾਂ ਥੱਲੇ, ਬਾਹਰ ਤਾਜ਼ਾ ਹਵਾ ਲੱਗੇਗੀ। ਠੀਕ ਹੈ, ਇੱਥੇ ਫਿਰਦੇ ਰਹਿਣਗੇ। ਇਨਸ਼ਾਅੱਲਾ ਅੱਜ ਰਾਤੀ ਜਿਹੜਾ ਆ ਇਹ ਕਰਾ ਦੇਣੇ ਆ। ਇਹ ਜਾਣੇ ਆ ਜੀ ਜ਼ਿਲ੍ਹਾ ਡੇਰਾ ਗਾਜ਼ੀ ਖਾਨ, ਤਹਿਸੀਲ ਜਾਮਪੁਰ। ਠੀਕ ਹੈ ਜੀ, ਡੇਰੇ ਗਾਜ਼ੀ ਖਾਨ ਭੇਜਣੇ ਆ ਤੇ ਰਾਤੀ ਗੱਡੀ ਜਾਂਦੀ, ਰਾਤ ਨੂੰ ਰਖਾਵਾਂਗੇ। ਦਿਨੇ ਤਾਂ ਵੈਸੇ ਵੀ ਗੱਡੀ ਜਾਂਦੀ ਹੁੰਦੀ ਤੇ ਰਖਾਣਾ ਨਹੀਂ ਸੀ ਕਿਉਂਕਿ ਗਰਮੀ ਬਹੁਤ ਆ, ਸਫ਼ਰ ਬਹੁਤ ਲੰਬਾ ਆ। ਤੇ ਇਹ ਰਾਤ ਨੂੰ ਇਨਸ਼ਾਅੱਲਾ ਰਖਾਵਾਂਗੇ, ਉਹ ਵੀ ਤੁਹਾਨੂੰ ਅੱਗੇ ਵਲੌਗ ਦੇ ਵਿੱਚ ਵਿਖਾਵਾਂਗਾ ਨੈਕਸਟ ਵਲੌਗ 'ਚ। ਤੇ ਅਗਲੇ ਦਿਨ ਦੀ ਸਵੇਰ ਆ, ਲੱਗੇ ਰਹਿਣਗੇ ਮੱਠਾ ਮਿੱਠਾ ਖਾਂਦੇ ਪੀਂਦੇ ਰਹਿਣਗੇ। ਆਪਾਂ ਚਲਾਓ ਤੁਹਾਨੂੰ ਫਿਰ ਦੂਸਰਾ ਸ਼ੌਕ ਦਿਖਾਈਏ। ਲੋ ਜੀ ਹੁਣ ਮੈਂ ਲਿਆ ਰੋਟੀਆਂ ਮੁਰਗੀਆਂ ਬੱਚਿਆਂ ਵਾਸਤੇ, ਇਹਨੂੰ ਇੱਥੇ ਲਵਾਵਾਂਗੇ, ਧੁੱਪ ਖੁਸ਼ਕ ਹੋ ਜਾਣਗੀਆਂ। ਇੱਦਾਂ ਮੈਂ ਅੱਗੇ ਸਟਾਕ ਕੀਤੀਆਂ ਸੀ ਇੱਥੇ ਮਣ ਬੋਰੀਆਂ ਲਿਆ ਕੇ, ਹੁਣ ਮਣ ਨਹੀਂ ਲੱਭੀਆਂ, ਇਹ ਲੱਭੀਆਂ ਨੇ 25 ਕਿਲੋ। ਉਹਨੂੰ ਮੈਂ ਕਿਹਾ ਹੋਰ ਫਿਰ ਮੈਂ ਕੱਲ੍ਹ ਪਰਸੋਂ ਲੈ ਜਾਵਾਂਗਾ ਹਾਜ਼ਰ ਮੌਕੇ ਕਿ ਇਹਨਾਂ ਨੂੰ ਜਾ ਕੇ ਤੇ ਜਾਨਵਰਾਂ ਨੂੰ ਪਾਈਏ। ਰੋਟੀਆਂ ਨਾਲ ਰੱਜ ਸਹੀ ਜਾਂਦੇ ਆ, ਦਾਣੇ ਦੂਣੇ ਨਾਲ ਰੱਜਦੇ ਨਹੀਂ ਹੈਗੇ। ਰੇਟ ਤਾਂ ਇੱਕੋ ਹੀ ਪੈਂਦਾ, ਇਹ ਵੀ 65 ਰੁਪਏ, ਦਾਣੇ ਵੀ ਇੰਨੇ ਕੁ ਰੁਪਈਏ ਹੀ ਆ। ਇਹਨੂੰ ਹੁਣ ਮੈਂ ਨਾ ਲੱਗਾ ਕੱਢ ਕੇ ਬਾਹਰ ਫੋਲਣ ਤਾਂ ਕਿ ਧੁੱਪ ਲੱਗ ਜੇ, ਸੂਰਜ ਐਨ ਸਿੱਧਾ ਸਿਰ 'ਤੇ ਖੁਸ਼ਕ ਹੋ ਜਾਣਗੀਆਂ, ਉੱਲੀ ਛੁੱਲੀ ਤੋਂ ਭੱਜ ਜਾਣਗੀਆਂ। ਲੋ ਜੀ ਵੇਖੋ ਇਹ ਕੁਛ ਨਿਕਲਿਆ ਜੀ ਰੋਟੀਆਂ ਦੇ ਵਿੱਚੋਂ, ਗੱਤੇ ਗੁੱਤੇ 12 ਕਾਗਜ਼ ਛਾਪਰ, ਇਹ ਬੜੀਆਂ ਆਟਮਾਂ ਨਿਕਲ ਗਈਆਂ। ਖੋਲ ਦੇਣੀਆਂ ਝੱਟ। ਠੀਕ ਹੈ, ਧੁੱਪ ਲੱਗਣੀਆਂ ਤੇ ਐਨ ਖੁਸ਼ਕ ਹੋ ਜਾਣੀਆਂ ਨੇ। ਫਿਰ ਇੱਥੋਂ ਸਾਰੀਆਂ ਚੱਕ ਕੇ ਅੰਦਰ ਸ਼ਿਫਟ ਕਰ ਦਿਆਂਗਾ ਕਿਉਂਕਿ ਖੁਸ਼ਕ ਨੂੰ ਉੱਲੀ ਨਹੀਂ ਲੱਗਦੀ। ਅੱਜ ਦਿਨ ਲੱਗੀ ਨਾ ਉੱਲੀ ਨਾਲ, ਤੁਹਾਨੂੰ ਪਤਾ ਜਾਨਵਰ ਪਰਿੰਦਾ ਕੋਈ ਵੀ ਖਾਵੇ ਬਿਮਾਰ ਹੋ ਜਾਂਦਾ, ਤੇ ਜਿਹੋ ਜਿਹਾ ਚੰਗਾ ਆਪ ਖਾਣਾ ਹੋ ਜਾਏ ਇਹਨਾਂ ਨੂੰ ਪਾਓ। ਇਸ ਕਰਕੇ ਖੁਸ਼ਕ ਕਰ ਲੈਣੀਆਂ ਆ ਤੇ ਕੜਾਚ ਜੋ ਕਰਨ ਲੱਗ ਪੈਣੀਆਂ, ਚੱਕ ਕੇ ਅੰਦਰ ਰੱਖ ਦੇਣੀਆਂ। ਇਹ ਕੁਛ ਹੋਣ ਜੋਗੀਆਂ ਮੈਂ ਭੇ ਲੈਣ ਲੱਗਾ ਤਾਂ ਕਿ ਜਿਹੜਾ ਹੁਣ ਇਹਨਾਂ ਨੂੰ ਪਾਣੀ ਹੈ ਮੈਨੂੰ ਉਹ ਕਿ ਚਲੋ ਕੁਛ ਗੁਜ਼ਾਰਾ ਕਰ ਜਾਣਗੀਆਂ ਨਾ।
ਬਾਕੀ ਜਿਹੜੀਆਂ ਧੁੱਪ ਲੱਗ ਜਾਏਗੀ ਤੇ ਫਿਰ ਸ਼ਾਮ ਨੂੰ ਪਾਵਾਂਗੇ ਨਾ, ਹੁਣ ਥੋੜੀਆਂ ਜਿਹੀਆਂ ਭੈਣ ਵਿੱਚੋਂ ਜੇ ਗਿੱਲੀਆਂ ਦੇ ਰੋਟੀਆਂ ਵੇਖੋ ਨਾ, ਇਹਨਾਂ ਦਾ ਵਜ਼ਨ, ਗਿੱਲੀਆਂ ਦਾ ਵਜ਼ਨ ਜ਼ਿਆਦਾ ਹੁੰਦਾ। ਫਿਰ ਬਣਨੀਆਂ ਬਹੁਤ ਨੇ ਜਿਹੜੀਆਂ ਹੁਣ ਪਾ ਦੇਣੀਆਂ ਆ। ਮੈਂ ਸਾਰੀਆਂ ਇੱਕ ਦਫਾ ਫੋਲ ਲੈਣ ਲੱਗਾ। ਲੋ ਜੀ ਅਸੀਂ ਜਾ ਰਹੇ ਆ, ਬਤਕਾਂ ਅਸੀਂ ਲੈ ਲਈਆਂ ਤੇ ਯਾਰ ਹੋਣੀ ਮੇਰੇ ਨਾਲ ਆ ਤੇ ਯਾਰ ਹੋਣਾ ਮੈਨੂੰ ਕਰਾਤਾ ਜ਼ਲੀਲ। ਲੋਕੇਸ਼ਨ ਲਾਈ ਦੀ ਮੈਂ ਇਹਨਾਂ ਨੂੰ ਫੜਾ ਦਿੱਤੀ, ਮੈਂ ਕਿਹਾ ਜਿਵੇਂ ਜਿਵੇਂ ਲੋਕੇਸ਼ਨ ਜਾਵੇ ਭਾਈ ਇੱਧਰ ਨੂੰ ਮੋੜ ਲਓ ਭਾਈ। ਮੈਂ ਕਿਹਾ ਯਾਰ ਰਾਹ ਰਾਇਆ ਨਹੀਂ ਹੈਗਾ, ਲੋਕੇਸ਼ਨ ਕਹਿੰਦਾ ਇੱਧਰ ਨੂੰ ਜਾ ਰਹੀ। ਮੈਂ ਕਿਹਾ ਚਲੋ ਚੱਲਦੇ। ਉਹ ਭਾਈ ਕੱਚੇ ਜਿਹੇ ਗਏ ਇੱਧਰ ਵੇਖੋ, ਮਿੰਟੋ ਮਿੰਟੀ ਘਟਾ ਹੀ ਘਟਾ ਹੋ ਗਿਆ, ਮੋਬਾਈਲਾਂ ਦੀਆਂ ਸਕਰੀਨਾਂ ਤੱਕ ਭਰ ਗਏ। ਹੁਣ ਅਸੀਂ ਜਨਾਬ ਲੈ ਕੇ ਨਿਕਲੇ ਆ, ਕਿਤੇ ਜਾਣਾ ਹੈ ਮੈਂ ਕਿਹਾ ਕਹਿੰਦੇ ਵਾਪਸੀ ਵੀ ਉੱਧਰ ਦੀ ਚੱਲੀਏ। ਮੈਂ ਖੁਦਾ ਦਾ ਨਾਂ ਲਓ, ਅੱਗੇ ਪਤਾ ਨਿਕਲੇ ਆ ਵੀ ਕਿੱਦਾਂ ਥੋੜਾ ਸਾਫ ਰਾਹ ਆ। ਓਪੋਜ਼ਿਟ ਸਾਈਡ ਤੱਕ ਜਾ ਰਹੇ ਹਾਂ ਤੇ ਬਾਕੀ ਇਨਸ਼ਾਅੱਲਾ ਹਵੇਲੀ ਪਹੁੰਚ ਕੇ ਤਾਂ ਕਿ ਤੁਹਾਨੂੰ ਸ਼ੌਕ ਕਰਾਉਂਦੇ ਆ ਜੀ। ਮੈਂ ਆਪਣੀਆਂ ਵੇਚ ਹਟਿਆ, ਪੂਲ ਵੀ ਬਣਿਆ ਹੈ ਜੀ, ਆਪਣੀਆਂ ਵੇਚ ਹਟੀਆਂ ਤੇ ਮੈਂ ਕਿਹਾ ਇਕੱਠੀਆਂ ਕੁੱਟੀਆਂ ਕਰ ਲਈਏ ਤੇ ਮਾਸ਼ਾਅੱਲਾ ਆਂਡੇ ਵਾਲੀਆਂ। ਮੈਂ ਸਾਡੇ ਕਿੱਥੇ ਆ ਹੈ ਵਿਖਾ ਦੇਣਾ। ਇਹ ਵੇਖੋ ਕਿਆ ਬਾਤ ਹੈ। ਆਂਡੇ ਮੈਂ ਕਿਹਾ ਧਿਆਨ ਨਾਲ ਰੱਖਿਓ ਭਾਈ, ਆਂਡੇ ਦੇ ਰਹੀਆਂ ਸੀ ਉਹਨਾਂ ਨੇ ਸਾਨੂੰ, ਆਂਡੇ ਵੀ ਦੇ ਦਿੱਤੇ, ਵੀ ਲੈ ਜਾਓ। ਇਹ ਜਾ ਕੇ ਮੈਂ ਕਿਹਾ ਰਹੇ ਤੇ ਲਾਈਏ ਲੈਣ ਕੰਪਿਊਟਰ ਦੇ ਵਿੱਚ, ਯਾਨੀ ਸਾਨੂੰ ਕਨਫਰਮ ਹੋ ਗਿਆ ਕਿ ਬਤਕਾਂ ਭਾਈ ਆਂਡੇ ਦੇ ਰਹੀਆਂ ਨੇ। ਪਹਿਲਾਂ ਫਿਰ ਅਸੀਂ ਪਹੁੰਚ ਗਏ ਤੇ ਹੁਣ ਘੱਟੇ ਘੁੱਟੇ ਝਾੜ ਰਹੇ ਆ। ਠੀਕ ਹੈ ਜੀ, ਮੈਂ ਤੇ ਹਜੇ ਪੈਰਾਂ ਦਾ ਹਾਰ ਕੀ ਹੋਇਆ ਤੁਸੀਂ ਮੈਨੂੰ ਦੱਸੋ, ਤੁਸੀਂ ਜਾਣ ਕੇ ਪੰਗਾ ਲਿਆ ਦੋਵਾਂ ਨੇ? ਭਾਈ ਸਾਨੂੰ ਪਤਾ ਨਹੀਂ ਲੱਗਾ, ਉਹ ਜਿੱਦਣ ਨੂੰ ਉਹਨੇ ਦੱਸਣਾ ਸੀ ਤੇ ਯਾਰ ਉਧਰ ਨੂੰ ਦੱਸਣਾ ਨਹੀਂ। ਉਹ ਸਿੱਧਾ ਰਾਹ ਵੀ ਤਾਂ ਦੱਸ ਸਕਦੀ ਸੀ ਨਾ। ਨਹੀਂ, ਉਹ ਜਿੱਦਣ ਜਦੋਂ ਮੈਂ ਤੈਨੂੰ ਮੋੜ ਤੋਂ ਕਿਹਾ ਸੀ ਤਾਂ ਸਕੂਲ ਲਾਗੋ ਨਹੀਂ ਮੁੜਨਾ, ਆਪਾਂ ਸਿੱਧੇ ਜਾਣਾ। ਨਹੀਂ, ਉਹ ਤੀਰ ਹੀ ਉਧਰ ਨੂੰ ਘੁੰਮਿਆ ਜਾਣਾ। ਬਸ ਫਿਰ ਤੀਰ ਨੇ ਹੀ ਘੁਮਾ ਛੱਡਿਆ। ਅੱਜ ਫਿਰ ਆਂਡੇ ਤੱਤੇ ਹੋ ਗਏ ਕਿ ਨਹੀਂ ਆਉਂਦੇ ਹੁੰਦੇ? ਹਾਂਜੀ ਹੋ ਗਏ, ਹੋ ਹੀ ਗਏ। ਦੋ ਆਂਡੇ ਸਾਨੂੰ ਜਿਹੜੇ ਮਿਲੇ ਸੀ ਨਾ, ਇਹ ਹੋ ਗਏ ਤੱਤੇ। ਲੋ ਚਲੀ ਹੁਣ ਜਾ ਕੇ ਬਾਈ ਨੂੰ ਵਿਖਾਈਏ। ਨਿਕਲੋ ਚੱਕੋ ਜਿਨ੍ਹਾਂ ਨੂੰ। ਅੱਜ ਜਾਂਦੇ ਅਸੀਂ ਸਪੈਸ਼ਲ ਜਾਲੀ ਲੈ ਕੇ ਗਏ ਸੀ ਕਿ ਤਾਂ ਕਿ ਦੋਸਤੋ ਹਵਾ ਲੱਗਦੀ ਜਾਂਦੀ, ਨਹੀਂ ਤਾਂ ਜਿੰਨੀ ਗਰਮੀ ਹੈ ਨਾ ਮੈਂ ਕਿਹਾ ਇਹ ਨਾ ਰਾਹ ਦੇ ਵਿੱਚ ਕਦੀ ਮੋਈ ਜਾਂਦੀ। ਹਾਲਾਂਕਿ ਸਫ਼ਰ ਕੋਈ 4 5 6 ਕਿਲੋਮੀਟਰ 4.5 ਕਿਲੋਮੀਟਰ ਸਫ਼ਰ ਸੀਗਾ ਤੇ ਸ਼ਾਮੇ ਨਾਲ ਮੈਨੂੰ ਤਕਰੀਬਨ 8 ਕਿਲੋਮੀਟਰ ਸਫ਼ਰ ਪਾਇਆ। ਕੋਈ ਰਾਹ ਨਹੀਂ ਕੱਟਾ, ਤੱਤਾ ਮਿੱਟੀ ਜਿਹੜੀ ਨਾ ਸਾਨੂੰ ਨਾ ਵਿਖਾਈ ਹੋਵੇ। ਲੋ ਜੀ ਪਹੁੰਚ ਗਏ ਜੀ ਬਿਸਮਿਲ੍ਲਾ ਕਰਕੇ। ਲੋ ਜੀ ਮਾਸ਼ਾਅੱਲਾ ਜੀ ਵੇਖੋ ਆ ਗਈਆਂ ਜੀ ਬਤਕਾਂ। ਦੇਖੋ ਲੋ ਜੀ ਮਾਸ਼ਾਅੱਲਾ ਆਂਡੇ ਜੀ। ਠੀਕ ਹੈ, ਇਹਦਾ ਮਤਲਬ ਇਹ ਹੈ ਕਿ ਬਤਕਾਂ ਜਿਹੜੀਆਂ ਆਂਡੇ ਦਿੰਦੀਆਂ। ਠੀਕ ਹੈ, ਹੋਰ ਛਾਮੇ ਹਵਾ ਲੱਗੇ ਨਾ ਨਹੀਂ ਯਾਰ, ਕਿਉਂਕਿ ਕੁੱਤੀ ਤੋਂ ਵੀ ਬਚਾਉਣੀ ਨਹੀਂ। ਉਹ ਪਿੰਜਰੇ ਛੱਡ ਦੇ ਛਾਮੇ, ਕਿਹੜੇ ਉਹ ਕਾਲੇ ਖੁੱਡੇ ਛੱਡ ਲਈਏ ਜਰਾ, ਇੱਥੇ ਹਵਾ ਥੇ ਰੱਖਦੇ ਆ ਜਰਾ ਨਾ ਤੇ ਫਿਰ ਇਹਨਾਂ ਨੂੰ ਕਹਿੰਦਾ ਨਾ ਛਾਮਾਂ ਜਿੱਤੇ ਕਹਿੰਦਾ ਉਹਨੂੰ ਉੱਥੇ ਛੱਡਣਾ ਆ, ਕਿਉਂਕਿ ਨਾ ਉੱਪਰੀ ਸ਼ੈ ਕਰਕੇ ਨਾ ਫਿਰ ਕਿਤੇ ਮੁਰਗੀ ਨਾ ਪੈ ਜੇ। ਉਹ ਜਾਮਨ ਥੱਲੇ ਜਿਹੜਾ ਖੁੱਡਾ ਨਾ ਸਾਫ਼ ਕਰ ਲਿਆ, ਇਹਨਾਂ ਨੂੰ ਉੱਧਰ ਛੱਡਾਂਗੇ। ਇਹ ਕਿਤੇ ਸਾਨੂੰ ਪਤਾ ਚੱਲ ਜਾਏਗਾ ਕਿ ਅੰਡੇ ਦੇ ਰਹੀਆਂ, ਉਹ ਤਾਂ ਕਨਫਰਮ ਹੋ ਗਿਆ ਕਿ ਦੇ ਰਹੀਆਂ ਨੇ। ਉਹ ਜੀ ਮਾਸ਼ਾਅੱਲਾ ਜੀ। ਇਹ ਉੱਥੇ ਮੈਨੂੰ ਕਹਿਣਾ ਰਸਲਾਨ ਭਾਈ ਇੱਕ ਵੱਡਾ ਲੱਗਦਾ, ਬਾਕੀ 3 ਉਹਦੇ ਬੱਚੇ ਲੱਗਦੇ। ਮੈਂ ਕਿਹਾ ਭਾਈ ਇੱਕ ਸਾਰਾ 3 ਮਾਰ। ਸੋ ਜੀ ਅੱਬੂ ਨੇ ਸ਼ਾਮਾਂ ਨੂੰ ਵੀ ਸ਼ਾਬਾਸ਼ ਦੇ ਦਿੱਤੀ ਜੀ। ਹੈ ਕਿਆ ਬਾਤ ਹੈ, ਸ਼ਾਮਾਂ ਹੀ ਉਧਰ ਆ ਜਾਏਗਾ। ਮਾਸ਼ਾਅੱਲਾ 4 ਹੋਰ ਆ ਗਈਆਂ ਜੀ। ਉਹਨਾਂ ਪੈਸਿਆਂ ਦੇ ਵਿੱਚ ਅਸੀਂ ਜਨਾਬ ਯਾਰ ਹੋਰ। ਠੀਕ ਹੈ, ਤੇ ਪਿੱਛੇ ਹੋ ਜਾਣਾ ਇਹਦਾ ਇਲਾਜ ਕਰਨਾ। ਇਹ ਹੁਣ ਅੱਗੇ ਵੀ ਓਪਰਾ ਕਰਕੇ ਇਹਨੇ ਚਿੱਟੀ ਬੱਤਖ ਮਾਰੀ ਸੀਗੀ। ਆਪਣੇ ਬੱਚੇ ਇੱਥੋਂ ਆ ਕੇ ਰਸਲੇ 'ਚ ਪਾਣੀ ਪੀਂਦੇ ਰਹੇ ਨੇ, ਉਹਨਾਂ ਨੂੰ ਕੁਛ ਨਹੀਂ ਕਿਹਾ ਕੋਣ, ਇਹਨਾਂ ਨੂੰ ਵੇਖ ਕੇ ਓਪਰਾ ਕਰਨ ਲੱਗੀ ਹੈ। ਤੇ ਮੇਰੀ ਛੋਟੀ ਕਿੱਥੇ ਹੈ? ਮੇਰੀ ਛੋਟੀ ਹਟ ਜਾ, ਬਹਿ ਜਾ ਲੈ ਤੇ ਤਬਕਾ ਹੀ ਆਪਣਾ ਬੜਾ। ਬੈਠ ਜਾ, ਬਹਿ ਜਾ, ਬਹਿ ਜਾ। ਬਾਕੀ ਬੜੇ ਆਰਾਮ ਨਾਲ। ਠੀਕ ਹੈ, ਇਸੇ 'ਚ ਐਡਰੈਸਟ ਕਰ ਲੈਣ, ਪੱਖੇ ਦੀ ਹਵਾ ਲੱਗ ਜਾਏ ਤੇ ਫਿਰ ਇਹਨਾਂ ਨੂੰ ਨਾ ਅਸੀਂ ਇੱਕ ਵਾਰੀ ਨਵਾ ਕੇ ਸਾਫ਼ ਸੁਥਰੀਆਂ ਕਰਕੇ ਤੇ ਫਿਰ ਇਹਨੂੰ ਉਧਰਲੇ ਪਾਸੇ ਛੱਡਾਂਗੇ ਨਾ। ਮੈਂ ਫੋਨ ਸੁਣਨ ਲੱਗ ਪਿਆ ਸੀਗਾ ਤੇ ਮੇਰੇ ਫੋਨ ਸੁਣਦਿਆਂ ਕਰਦਿਆਂ ਅੱਬੂ ਨੇ ਭਾਈ ਦਾ ਵਾਦਾ ਮੰਡੇ ਰੱਖ ਵੀ ਦਿੱਤੇ ਕਿਤੇ ਲੇਟ ਨਾ ਹੋ ਜਾਣ। ਕਿੱਥੇ ਰੱਖੇ? ਅੱਛਾ ਆ ਲੱਗ ਲਿਖਿਆ ਹੁਣ ਮੇਰਾ ਖਿਆਲ ਆਹੀ 7-6 ਦੇ ਅੱਜ ਦੇ ਆਂਡੇ ਨੇ ਆ ਜੀ 7-6। ਠੀਕ ਹੈ, ਤੇ ਅੱਛਾ ਬਾਕੀ ਠੀਕ ਲਿਖਿਆ। ਇਹਨਾਂ ਨੂੰ ਨਾ ਅੱਜ ਲੱਕੜੀ ਦੀ ਦੁਕਾਨ ਖੁੱਲ ਗਈ ਹੈ, ਸਪੋਟਾਂ ਲਵਾਈਏ ਇਹਨਾਂ ਨੂੰ, ਦੂਸਰੇ ਨੂੰ ਰੈਡੀ ਕਰਕੇ ਆਂਡੇ ਅੰਦਰ ਉਧਰ ਸ਼ਿਫਟ ਕਰ ਲਾਂਗੇ, ਬਾਅਦ ਚ ਕਰ ਲਾਂਗੇ ਹੈ ਨਾ। ਜੀ ਵੇਚਣਾ ਕਿ ਢਲਕ ਪੈ ਗਈ ਹੋਈ ਹੈ, ਲਟਕਣੇ ਸ਼ੁਰੂ ਹੋ ਗਿਆ ਥੋੜੇ ਝੋਨੇ ਰਹਿੰਦੇ ਨੇ। ਹਲੇ ਹੋਰ ਕੋਈ ਨਿਕਲਿਆ ਜੇ ਬੱਚਾ ਕਿ ਨਹੀਂ ਹਲੇ ਕੋਈ ਨਹੀਂ ਨਿਕਲਿਆ। ਪਰ ਹਲੇ ਕਹਿੰਦੇ ਵਿੱਚ ਨਾ ਨਵੀਂ ਤੇ ਦੂਸਰੀ ਜਿਹੜੀ ਆ ਆਪਣਾ ਹੀਟ ਵੀ ਬੜੀ ਐਨ ਪਰਫੈਕਟ ਰਹਿੰਦੀ ਹੈ। ਇੱਥੇ ਹੀਟ ਵੀ ਦੱਸ ਰਿਹਾ 38-40-55 ਨਵੀਂ ਠੀਕ ਰਹਿੰਦੀ ਹੈ। ਵੇਖੋ ਨਵੀਂ ਮੈਂ ਦਰਵਾਜ਼ਾ ਖੋਲ੍ਹਿਆ ਸੀਗਾ ਤੇ ਘਟ ਗਈ, ਹੁਣ ਦਰਵਾਜ਼ਾ ਬੰਦ ਕੀਤਾ ਨਵੀਂ ਵਧਣ ਲੱਗ ਪਈ। ਤੇ ਨਵੀਂ ਦਾ ਵੀਰੋ ਕਰਦਾਰ ਇਹ ਹੁੰਦਾ ਕਿ ਬੱਚਾ ਅੰਡੇ 'ਚੋਂ ਨਿਕਲਣ ਵਾਸਤੇ ਬੜੀ ਆਸਾਨੀ ਹੁੰਦੀ ਹੈ। ਲੱਗਦਾ ਨਹੀਂ ਤੂੰ ਕੁਛ ਨਹੀਂ ਕਹਿੰਦਾ। ਉਹ ਨੁੱਕਰ ਵਾਲੇ ਖੁੱਡੇ 'ਚ ਬਤਖਾਂ ਆਇਆ, ਇੱਥੇ ਬੋਰਾ ਫੜ ਤੋਂ ਫਟਫਟ ਪਾਈ ਲਿਆ। ਲਓ ਜੀ ਘਰ ਅਸੀਂ ਚਾਬੀ ਭੁੱਲ ਆਏ ਆ, ਮੈਂ ਤੇ ਸ਼ਾਮ ਗਏ ਸੀ ਕਿ ਦੋਵੇਂ ਜਣੇ ਅਸੀਂ ਪਿੰਜਰਾ ਲੱਖ ਲਿਆਏ ਆ ਭਾਈ ਗੱਡੀ ਦੇ ਵਿੱਚ। ਤੇ ਹੁਣ ਸਾਨੂੰ ਯਾਦ ਆਇਆ ਕਿ ਲਓ ਜੀ ਚਾਬੀ ਤੇ ਮੈਂ ਕਿਹਾ ਹੈ ਕੋਈ ਨਹੀਂ ਕਿ ਕੋਲ, ਚਾਬੀ ਮੋਟਰਸਾਈਕਲ ਦੀ ਘਰ ਛੱਡ ਆਇਆ। ਤੇ ਹੁਣ ਅਸੀਂ ਫਾਈਨਲ ਇਹ ਕੀਤੀ ਹੈ ਕਿ ਵੈਸ ਨੂੰ ਟੱਪ ਕੇ ਅੰਦਰ ਗਿਆ ਜੀ, ਉਸ ਤੋਂ ਸਾਨੂੰ ਕੱਢ ਕੇ ਬਤਖਾਂ ਫੜਾਈ ਜਾਊਗਾ ਤੇ ਬੋਰੇ 'ਚ ਪਾ ਕੇ ਤੇ ਅਸੀਂ ਜਿਹੜਾ ਆ ਆਪਣਾ ਨਾ ਇੱਥੇ ਰੱਖ ਕੇ ਪਿੰਜਰੇ 'ਚ ਪਾ ਲਾਂਗੇ।
ਬਤਖਾਂ ਦੇ ਨਾਲ ਮੁਰਗਾ ਆ ਵੱਡਾ ਵੱਡਾ ਪਿੰਜਰਾ। ਉਹ ਵੱਡੇ ਖੁੱਡਾ ਨਹੀਂ ਜਾਮਣ ਥੱਲੇ ਜਿਹੜਾ ਉਹਦੇ ਵਿੱਚ ਬੰਦ ਕੀਤੇ ਬੱਚੇ ਤੇ ਵੱਡੀ ਬਤਖ ਜਿਹੜੀ ਆ ਪਹਿਲੇ ਬਤਖ ਫੜਾ ਲੈਣਾ ਫਿਰ ਬੱਚੇ ਫੜੀ। ਬਸ ਜਿਹੜੇ ਜਿਹੜੇ ਕਾਬੂ ਆਂਦੇ ਫੜ ਫੜ ਬੋਰੇ ਪਾਈ ਜਾ। ਮਤਲਬ ਲੇਟ ਹੋ ਜਾਣਾ ਹੁਣ ਮੈਂ ਗੱਡੀ ਲੈ ਕੇ ਜਾਵਾਂ ਤੇ ਅੱਗੋਂ ਰਸਤੇ 'ਚੋਂ ਆਏ ਬੜੇ ਔਖੇ ਉਹ ਤੇ ਮਕਾਨ ਬਣਦਾ ਪਿਆ ਅੱਗੇ ਇੱਟਾਂ ਪਰੇ ਕੀਤੀਆਂ ਤੇ ਅਸੀਂ ਆਏ ਉਧਰੋਂ ਟਾਈਮ ਬੜਾ ਥੋੜਾ ਰਹਿ ਗਿਆ 2 ਵਜੇ ਲੇਟ ਹੋ ਗਿਆ ਤੇ ਗੱਡੀ ਨਿਕਲ ਜਾਣੀ ਹੈਗੀ। ਸ਼ਾਮਾਂ ਜੀ ਫਸ ਗਏ ਮੈਂ ਤੇ ਲੱਗਦਾ ਜਨਾ ਅੱਜ ਬਤਖਾਂ ਲਿਆ ਕੇ ਫਸ ਗਏ ਤੇ ਬਤਖਾਂ ਛੱਡਣ ਜਾਣ ਲੱਗੇ ਉਦੋਂ ਵੀ ਸਾਡਾ ਇਹੀ ਹਾਲ ਹੋਇਆ। ਹੁਣ ਅੰਦਰ ਗਿਆ ਵਾ ਹੈ ਡਰਾਮੇਬਾਜ਼ ਹੀ ਆ ਦਿਲ ਕਰੇ ਤਾਂ ਅੱਧਾ ਘੰਟਾ ਇਹ ਬਤਖਾਂ ਫੜਨ ਲੰਗੇ ਲਾ ਦੇ ਕਿਉਂਕਿ ਇਹਨਾਂ ਤੋਂ ਬੈਸਟ ਸਾਡੇ ਕੋਲ ਆਪਸ਼ਨ ਕੋਈ ਨਹੀਂ ਸੀ। ਜੇ ਅਸੀਂ ਹੁਣ ਵਾਪਸ ਮੈਂ ਘਰ ਜਾਵਾਂ ਗੱਡੀ ਮੋੜਾਂ ਤੇ ਘੱਟੋ ਘੱਟ ਮੈਨੂੰ 15-20 ਮਿੰਟ ਲੱਗ ਜਾਣੇ ਕਿਉਂਕਿ ਜਿੰਨਾ ਦੇਰ ਗਲੀ 'ਚ ਖਲੋਤੇ ਆ ਨਾ ਫਿਰ ਗੱਡੀ ਘੁਮਾਣੀ ਹੋਰ ਹੁੰਦੀ ਮੋਟਰਸਾਈਕਲ ਦਾ ਹੋਰ ਹੁੰਦਾ ਉਹੀ 10 ਮਿੰਟ ਚੱਲਾ ਕਰੇ ਜੇ ਤਾੜੀਆਂ ਹੋਈਆਂ ਜੇ ਫੜ ਲਵੇ ਨਾ ਤੇ ਕੰਮ ਸਾਡਾ ਸੌਖਾ ਹੋ ਜਾਣਾ। ਉਹ ਮਾਰਨ ਨੂੰ ਪੈਂਦੀ ਉਹ ਯਾਰ ਕੁਛ ਨਹੀਂ ਕਹਿੰਦੀ ਹੈਗੀ ਦੱਸ ਮੈਂ ਕੀ ਕਿਹਾ ਸੀਗਾ ਇਹ ਵੱਡਾ ਹੀ ਸਾਹ ਟਕਰਿਆ ਦੱਸ ਸ਼ਾਮੇ ਆ ਵੀ ਫਿਰ ਗੁੱਸਾ ਕਰ ਲਿਆ ਫਿਰ ਹੁਣ ਟਾਈਮ ਥੋੜਾ ਇਸ ਹਿਸਾਬ ਨਾਲ ਨੂੰ ਹੈ ਚੁੱਪ ਕਰਕੇ ਤੇ ਪਹਿਲੇ ਬੱਤਖ ਨੂੰ ਬਣ ਲਈ ਕਿਤੇ ਨਹੀਂ ਕਿੱਲ ਮਾਰ ਦੇਣ ਲੱਗੀ ਹੈਗੀ। ਇੱਕ ਜਣਾ ਫੜੀ ਜਾਈ ਇੱਕ ਜਣਾ ਬੋਰੇ ਪਾ ਮੈਨੂੰ ਫੜਾਈ ਜਾਈਓ ਧਿਆਨ ਨਾਲ ਮੇਰਾ ਵੀ ਧਿਆਨ ਨਾਲ ਕਿੱਲ ਆਈਆਂ ਤੋਂ ਬਚ ਕੇ ਜ਼ਰਾ ਧਿਆਨ ਨਾਲ ਉਹ ਧਿਆਨ ਨਾਲ ਖੁਦਾ ਦਾ ਨਾਂ ਲੈ ਕਿਤੇ ਲੱਤਾਂ ਲੁੱਤਾਂ 'ਚ ਨਾ ਲਵਾ ਲਵੀਂ। ਆਹੋ ਧਿਆਨ ਨਾਲ ਬੜਾ ਖਤਰਨਾਕ ਜਿਹਾ ਸਟੰਟ ਮਾਰ ਰਿਹਾ ਮੈਂ ਤੁਹਾਨੂੰ ਦੱਸਾਂ। ਚਲੋ ਸ਼ੁਕਰ ਆ ਬਸ ਇੱਥੋਂ ਬੋਰਾ ਫੜ ਲਾ ਤੇ ਬੋਰੇ 'ਚ ਫੜ ਪਾਈ ਜੇ ਪਹਿਲੇ ਬੱਤਖ ਹੀ ਫੜਾ ਮੈਨੂੰ ਪਹਿਲੇ ਬੋਰੇ ਦੇ ਵਿੱਚ ਪਾ ਕੇ ਉੱਤੋਂ ਦੀਆਂ ਫੜਾਈਆਂ ਤੇ ਮੈਂ ਹੁਣ ਲੱਗਾ ਹੁਣ ਪਿੰਜਰੇ ਦੇ ਵਿੱਚ ਸ਼ਿਫਟ ਕਰਨ ਇਹਨਾਂ ਨੂੰ। ਲਓ ਜੀ ਰੱਖ ਲਿਆ ਇਹਨੇ ਬਿੱਲਾ ਆਖਰ 20 ਬੱਚੇ ਦੇਖੀ ਮੁਰਗਾ ਕਾਟਦਾ ਬਾਂਗਾ ਦੇ ਰਿਹਾ ਠੀਕ ਆ ਬਸ ਦਰਵਾਜ਼ਾ ਲਾਕ ਲੂਕ ਰਹਿ ਗਿਆ ਲਾਣੇ ਵਾਲਾ ਸੀਟ ਦਾ ਬੁਰਾ ਹਾਲ ਤੇ ਸਾਡਾ ਬੁਰਾ ਹਾਲ ਕਰ ਛੱਡਿਆ ਮੁੰਡਿਆਂ ਨੂੰ ਪਸੀਨੇ ਆ ਗਏ ਉਹ ਫਿਰ ਬੜੀ ਹਿੰਮਤ ਮਾਰੀ ਸੱਚੀ ਟੱਪ ਕੇ ਜਿਹੜਾ ਲੈ ਆਏ ਤੁਸੀਂ 1:15 ਤੇ ਇੱਥੇ ਹੋ ਗਿਆ ਸਾਨੂੰ 2 ਵਜੇ ਗੱਡੀ ਜਾਣੀ ਹੈ ਅੱਧਾ ਘੰਟਾ ਸਾਨੂੰ ਜਾਂਦੇ ਲੱਗ ਜਾਣਾ ਆ ਮਾਰਨ ਵਾਲਾ ਤੇ ਹੈਗਾ ਭਾਈ ਇੱਧਰ ਵੇਖੋ ਹਾਂ ਬਿੱਠ ਮਾਰੀ ਉਹਨੇ ਬਿੱਠ ਕੀਤੀ ਤਾਂ ਇੰਝ ਲੱਗਾ ਕਿ ਮੈਂ ਤਾਂ ਤੇਜ਼ਾਬ ਪਾਤਾ ਇੰਨੀ ਗਰਮ ਬਿੱਠ ਸੀ ਯਕੀਨ ਕਰੋ। ਇਹ ਆ ਕਿ ਖੁੱਲੇ ਡੁੱਲੇ ਸਾਰੇ ਪਿੰਜਰੇ ਦੇ ਵਿੱਚ ਆ ਗਏ ਨੇ ਆਹ ਵੇਖੋ ਇੱਦਾਂ ਹੀ ਇਨਸ਼ਾਅੱਲਾ ਨੂੰ ਗੱਡੀ 'ਚ ਰਖਾ ਦੇਣਾ ਮੰਡੀ ਭਾਅ ਦੇਣ ਦੀ। ਲੋ ਇਹ ਮੁਰਗੇ ਲਈ ਪਿੰਜਰਾ ਲੈਂਦਾ ਲੈ ਲਿਆ ਧਿਆਨ ਨਾਲ ਤਾੜ ਕੇ ਨਾ ਇਹਦੇ ਵਿੱਚ ਵੀ ਕੋਈ ਜਾਨ ਖਾ ਹਾਂ ਆਹ ਲੋ ਪਿੰਜਰਾ ਲੈਂਦਾ ਲੈ ਲਿਆ ਜੀ ਇਹਨੂੰ ਲੈਦਾ ਰੱਖ ਦਿਆਂਗੇ ਤਾਂ ਕਿ ਟੈਨਸ਼ਨ ਮੁੱਕੇ ਸੇਫਟੀ ਨਾ ਜਾਏਗਾ ਹਵਾ ਖਾਂਦਾ और यार चेक कर लो ठीक है 20 बच्चे एक बतख है सेल हो गया मंडी भाव देन चले जी मंडी वाली गड्डी ते रखाना है अड्डे दे ठीक है चेक कर लो नाल सेल मुर्गा भी लिया एक जो लाई थी वीडियो सेल वास्ते चलो उधर ले आने चलो मैं रखाने लगे गड्डी के ठीक है चेक कर लो साला मारे की पोती इस्लामी हो गए हो चेको छापर ये नहीं ला देने पिछला बुकी भाई छापर गिरा लंबा कार चला ना एक मिनट दूजे टोकरे लंबा करना सी ना ਨਾਲ ਲੱਗ ਗਿਆ ਨਹੀਂ ਆਇਆ ਇੱਕਦਮ ਪੁਰਾਣਾ ਅੱਜ ਤੱਕ ਰੱਖ ਦੇ ਉਹ ਪਰੇ ਵੱਡਾ ਐਮਰਜੈਂਸੀ ਗੇਟ ਵਾਲੀ ਕੇ ਅੰਦਰ ਰੱਖ ਦਿੰਦੇ ਉੱਤੇ ਬਾਬੇ ਨੂੰ ਪਤਾ ਕੀ ਹੋ ਸਕਦਾ ਉਹ ਚੋਰੀ ਕਿੱਥੇ ਹੈ ਨਾ ਵਿੱਚ ਮੈਨੂੰ ਪਤਾ ਨਹੀਂ ਕਿ ਇਹਦੇ ਰੋਗੀ ਦਾ ਕਿਤੇ ਕਿਤੇ ਇਹ ਪਾਣੀ ਆ ਲਾ ਦੇ ਇਹ ਉੱਧਰ ਹੀ ਅੰਦਰ ਚੱਲ ਜਾ ਮਾਈ ਤੈਨੂੰ ਦੱਸਿਆ ਆਪਾਂ ਪਟਕਾ ਲੈ ਕੇ ਖਾਂਦੇ ਆ ਪਟਕਾ ਵੇਚ ਕੇ ਹੀ ਖਾਂਦੇ ਆ ਪਟਕਾ ਲੈ ਕੇ ਵੀ ਜ਼ਲੀਲ ਹੋਏ ਪਟਕਾ ਵੇਚ ਕੇ ਵੀ ਜ਼ਲੀਲ ਹੀ ਹੋਏ
ਲੈਣ ਕੀ ਉਹਦਾ ਦਿਮਾਗ ਨਾਲ ਲੱਗਾ ਇਹ 0344 ਹਾਂ ਹੈਗਾ 1 ਮਿੰਟ ਯਾਰ ਉਹ ਅੱਲਾ ਦੀ ਕਸਮ ਹੈ ਗੱਡੀ ਦਾ ਬਾਰੀ ਖੁੱਲੀ ਸ਼ਾਮ ਨੂੰ ਬਹੁਤ ਜਿਵੇਂ ਠੰਡਾ ਪਾਉਂਦੀ ਰਹੀ ਉੱਥੇ ਸਾਨੂੰ ਸੁਰਤ ਆ ਗਈ ਉੱਥੇ ਅੰਦਰ ਰਖਾਇਆ ਕਹਿੰਦਾ ਹੁਣ 3000 ਰੁਪਏ ਬਣਦਾ 1050 ਰੁਪਏ 2 ਸੀਟਾਂ ਨੇ ਮੱਲੀਆਂ ਗਈਆਂ ਹੈਗੀਆਂ ਚਲੋ 1000 ਮੁਰਗੇ ਦਾ ਪਾ ਲਿਆ ਮੈਂ ਕਾਹਦੇ ਰੱਖੇ ਚਲਿਏ ਹੁਣ ਚਾਬੀ ਕਹਿੰਦੇ ਕੋਈ ਪਤਾ ਨਾ ਛਤਕਾਂ ਚੜਾਉਣ ਤੋਂ ਬਾਅਦ ਕੋਈ ਝੱਟ ਘਰ ਰੈਸਟ ਕੀਤੀ ਹੈ ਹੁਣ ਮੈਂ ਗੱਡੀ ਯਾਰ ਨਾ ਘੱਟਾ ਮਿੱਟੀ ਵਾਵਾ ਵੜ ਗਈ ਕੋਈ ਮੈਟ ਮੂਡ ਗੰਦੇ ਹੋ ਗਏ ਸੀ ਮੈਂ ਕਿਹਾ ਚਲੋ ਇੱਕ ਵਾਰੀ ਇਹਨਾਂ ਨੂੰ ਹਲਕਾ ਜਿਹਾ ਪਾਣੀ ਮਾਰ ਲਵਾਂ ਉਹਦਾ ਨੇ ਸਰਵਿਸ ਕਰਾਈ ਸੀਗੀ ਮਰਨ ਨਾਲ ਚਿੱਟੇ ਚੁੱਟੇ ਜਿਹੇ ਵਾਵਾ ਪਏ ਆ ਚਲੋ ਇੱਕ ਵਾਰੀ ਪੰਪ ਦਾ ਪ੍ਰੈਸ਼ਰ ਆ ਇੱਧਰਲਾ ਸ਼ੀਸ਼ਾ ਤੰਗ ਕਰਦਾ ਚੜਦਾ ਨਹੀਂ ਪਿਆ ਸ਼ੈਂਪੂ ਲੈ ਕੇ ਨਾਲੇ ਮੈਂ ਸ਼ੀਸ਼ਾ ਸ਼ੈਂਪੂ ਮਾਰਦੇ ਥੋੜੇ ਰੈਲੇ ਹੋ ਜਾਣਗੇ ਕੰਮ ਸ਼ਮ ਨਿਬੇੜ ਲਈਏ ਤੇ ਫਿਰ ਜਾ ਕੇ ਟਾਈਮੋ ਟਾਈਮ ਵਲੌਗ ਅਪਲੋਡ ਕਰੀਏ ਜੀ ਆ ਗਈ ਹੋ ਆगे चीज़ें खा रही हो क्या खा रही हो हैं हैं बिस्किट खा रही हो आप क्या खा रही हो आप बिस्किट खा रही हो निक्की का जो बोल रही है हैं कुत्ता है वो हाँ इन्हें मुँह ਜਿਹੜੇ ਉਹ बने हुए ना ਦੇ अंदर दराज वाले मैं गड्डी ਨੂੰ पानी शानी मार लवां फिर ਇਹਨੂੰ बाहर चॉकलेट होती है ना चलो खा लो शाबाश खा लो लो ਅੱਜ ਮੇਰੀ ਜਿਹੜੀ ਸੁਨਸਾਨ ਜੀ ਲੱਗ ਰਹੀ ਹੈ ਆ ਗਿਣੇ ਚੁਣੇ ਜੇ ਪਰਿੰਦੇ ਨਜ਼ਰ ਆ ਰਹੇ 8-10 ਚੂਚੇ ਫਿਰ ਰਹੇ ਆ ਬਸ 5-7 ਬਤਕਾਂ ਫਿਰ ਰਹੀਆਂ ਹੈਗੀਆਂ ਆ ਵੇਖਿਆ ਜੇ ਨਾ ਤੁਸੀਂ ਕਹੇ ਸਾਰੀਆਂ ਹੀ ਦੇ ਦਿਓ ਤੁਸੀਂ ਕਹੇ ਸਾਰੀਆਂ ਹੀ ਦੇ ਦਿਓ ਵੇਲੀ ਖਾਲੀ ਹੋ ਗਈ ਹੈ ਜੀ ਕੋਈ ਨਹੀਂ ਹੈ ਅੱਲਾਹ ਵਾਹਿਗੁਰੂ ਕਿੱਦਾਂ ਰੌਣਕ ਬਣ ਗਈ ਹੈ ਰੌਣਕ ਦੇ ਅੱਜ ਲੱਗਦਾ ਰੌਣਕ ਆ ਪਰ ਅਸਲ ਦੇ ਵਿੱਚ ਰੌਣਕ ਹੈ ਨਹੀਂ ਕਿਉਂਕਿ ਮਾਸ਼ਾਅੱਲਾ ਤੁਹਾਨੂੰ ਪਤਾ ਇੰਨੇ ਸੀਗੇ ਤੇ ਇੰਨੀ ਗਰੋਥ ਹੋ ਗਈ ਸੀ ਜਿਹੜੇ ਵੱਡੇ ਹੋ ਗਏ ਸੀਗੇ ਆ ਸਾਰਾ ਏਰੀਆ ਯਕੀਨ ਕਰੋ ਇਸ ਟਾਈਮ ਇੱਥੇ ਫਿਰਦੇ ਨੇ ਪੱਕ ਔਰ ਤਕਰੀਬਨ ਵੀਡੀਓ ਦੇ ਵਿੱਚ ਹਰ ਵੀਡੀਓ 'ਚ ਦਿਖਾਈਦੇ ਸੀਗੇ ਤੇ ਅੱਜ ਉਹ ਕੇਜ ਜਿਹੜਾ ਵਾ ਬਿਲਕੁਲ ਸੁਨਸਾਨ ਖਾਲੀ ਪਿਆ ਆ ਆਹ ਤਿੰਨ ਜਿਹੜੀਆਂ ਨੇ ਇਕੱਠੀਆਂ ਹੀ ਰਹਿੰਦੀਆਂ ਨੇ ਤੇ ਬਾਕੀ ਜਿਹੜਾ ਆ ਮੁਰਗੀਆਂ ਹੁਣ ਅੱਲਾ ਖੈਰ ਕਰੇ ਹੁਣ ਮੁਰਗੀਆਂ ਨੇ ਦਵਾਲੇ ਹੁੰਨੇ 2-4 ਮੁਰਗੀਆਂ ਹੋਰ ਲੈਣੇ ਆ ਇਸ ਤਰ੍ਹਾਂ ਹੀ ਨਾ ਆ ਵੱਡਾ ਕੇਜ ਹੈਗਾ ਆ ਆਉ ਤੋਂ ਹਟਾਉਣੀਆਂ ਸੀਗੀਆਂ ਮੁੰਡਾ ਕੋਈ ਨਹੀਂ ਨਾਲ ਲੱਭਾ ਨਹੀਂ ਤੇ ਮੈਂ ਇਹਨੂੰ ਹਟਾ ਕੇ ਤੇ ਸਾਰਾ ਕੁਝ ਇਹਨਾਂ ਦਾ ਕਰ ਲੈਣਾ ਸੀਗਾ ਸੈਟਿੰਗ ਤੇ ਬਾਕੀ ਕੋਈ ਨਹੀਂ ਅੱਲਾ ਪਾਕ ਕਰਮ ਕਰੇਗਾ ਇਨਸ਼ਾਅੱਲਾ ਤਾਲਾ ਰੱਬ ਹੋਰ ਦੇਗਾ ਤੇ ਜਿਹੜੀਆਂ ਨਵੀਆਂ ਲੈ ਕੇ ਆਏ ਵਾਹ ਬਈ ਵਾਹ ਬੜੀ ਸਲਾਦ ਦੀ ਪਲੇਟ ਕੱਟ ਕੇ ਰੱਖੀ ਮੇਰੇ ਆਉਣ ਤੋਂ ਪਹਿਲੇ ਮੈਨੂੰ ਤਾਂ ਲੱਗਦਾ ਆਬੂ ਨੇ ਇੱਧਰ ਹੀ ਛੱਡੀਆਂ ਹੋਈਆਂ ਹੈ ਬੜੀ ਸਲਾਦ ਦੀ ਪਲੇਟ ਐਨ ਕੱਟ ਕੇ ਨਾ ਕੱਦੂ ਸ਼ੱਦੂ ਤੇ ਟਮਾਟਰ ਜਿੱਦਾਂ ਆਪ ਨਹੀਂ ਸਲਾਦ ਖਾਈ ਦੀ ਉੱਦਾਂ ਰੱਖੀਆਂ ਹੋਈਆਂ ਐ ਦੁਬਾਰਾ ਲੋ ਨਾਰਾਜ਼ ਹੋ ਕੇ ਅੰਦਰ ਬੈਠੀਆਂ ਕਿਉਂਕਿ ਇਹ ਆਈਆਂ ਨੇ ਘਰ ਦੇ ਵਿੱਚੋਂ ਜਿਹੜੀਆਂ ਅਸੀਂ ਲੈ ਕੇ ਆਏ ਉਹ ਇਕੱਠੀਆਂ ਨਹੀਂ ਹੋ ਕੇ ਤੇ ਇੱਕ ਸਾਈਡ ਤੇ ਲਾ ਕੇ ਬੈਠੀਆਂ ਡਰ ਕੇ ਲੋ ਜੀ ਮਾਸ਼ਾਅੱਲਾ ਵੇਖੋ ਜੀ ਰੌਣਕ ਲੱਗ ਗਈ ਹੈ ਇਹ ਮੈਨੂੰ ਪਤਾ ਹੀ ਨਹੀਂ ਮੈਂ ਤੇ ਆ ਵੀਡੀਓ ਬਣਾਉਂਦੇ ਵੇਖਿਆ ਤੇ ਅੱਬੂ ਨੇ ਜਨਾਬ ਇਹ ਕਮੀ ਪੂਰੀ ਕਰਨ ਲਈ ਹੈ ਨਾ ਦਿਲ ਨੂੰ ਤਸੱਲੀ ਦੇਣ ਲਈ ਕਿੱਧਰ ਵੀ ਪਤਲਾ ਹੈਗੀਆਂ ਫੜ ਕੇ ਇਸ ਪਾਸੇ ਛੱਡ ਦਿੱਤੀਆਂ ਇਹਨਾਂ ਦੇ ਜਿਹੜਾ ਬੈਠਾ ਹੋਇਆ ਨਾ ਥੱਲੇ ਇਹ ਪਾਪਾ ਜਿਹੜਾ ਬੈਠਾ ਵਾ ਇਹ ਮੇਲ ਆ ਦੂਸਰੀਆਂ ਤਿੰਨੇ ਜਿਹੜੀਆਂ ਫੀਮੇਲਾਂ ਨੇ ਤੇ ਕੱਲ ਇਨਸ਼ਾਅੱਲਾ ਦਿਨ ਟਾਈਮ ਦੇ ਵਲੌਗ ਚ ਵਿਖਾਵਾਂਗੇ ਅੱਜ ਤੇ ਤੁਹਾਨੂੰ ਪਤਾ ਕੰਮ ਸ਼ਾਮ ਕਰਦੇ ਆਂ ਅਸੀਂ ਤਕਰੀਬਨ ਅੱਧੀ ਦਿਹਾੜੀ ਲੰਘ ਗਈ ਯਾਰ ਇਹ ਸ਼ੁਕਰ ਅੱਲਾ ਦਾ ਕਿ ਅੱਜ ਰਖਾ ਹੋ ਗਿਆ ਟੈਨਸ਼ਨ ਮੁੱਕ ਗਈ ਹੈ ਕਿਉਂਕਿ ਤੁਸੀਂ ਕੋਈ ਵੀ ਕੰਮ ਕਰਦੇ ਆ ਨਾ ਜਦੋਂ ਤੁਹਾਡੇ ਖੁਸ਼ੀ ਸੀ ਜਿਹਦੇ ਪੈਸੇ ਆ ਜਾਂਦੇ ਨਾ ਤੁਹਾਡੀ ਇਮਾਨਤ ਹੁੰਦੀ ਹੈ ਉਹ ਫਿਰ ਟੈਨਸ਼ਨ ਬੜੀ ਹੁੰਦੀ ਉਸ ਚੀਜ਼ ਦੀ ਤੇ ਟੈਨਸ਼ਨ ਜਿਹੜੀ ਤੁਹਾਨੂੰ ਪਤਾ ਉਹ ਬਿਲਕੁਲ ਨਹੀਂ ਚੰਗੀ ਹੁੰਦੀ ਆ ਵੇਖੋ ਸਾਰਾ ਦਿਨ ਧੁੱਪ ਲੱਗਣ ਤੋਂ ਬਾਅਦ ਇਹਨਾਂ ਨੂੰ ਛਾਂ ਆ ਗਈ ਆ ਇਹ ਵੀ ਹਲੇ ਇਕੱਠੀਆਂ ਕਰਨੀਆਂ ਮਗਰ ਮੈਂ ਉਸ ਤੋਂ ਪਹਿਲੇ ਨਾ ਗੱਡੀ ਅੰਦਰ ਪਾਣੀ ਛਾਣੀ ਮਾਰਨਾ ਹਨੇਰੇ 'ਚ ਨਾ ਫਿਰ ਨਜ਼ਰ ਨਹੀਂ ਆਉਣਾ ਹੈਗਾ ਤੇ ਦੋਸਤੋ ਕੰਮ ਸ਼ਮ ਕੰਪਲੀਟ ਕਰਕੇ ਡੌਗ ਨੂੰ ਰੋਟੀਆਂ ਛੋਟੀਆਂ ਪਾਉਂਦਿਆਂ ਵੀ ਕਾਫੀ ਟਾਈਮ ਲੱਗ ਜਾਣਾ ਹੈਗਾ ਤੇ ਇਨਸ਼ਾਅੱਲਾ ਕੱਲ ਤੁਹਾਨੂੰ ਬਾਹਰ ਕੱਢ ਕੇ ਸ਼ੌਕ ਕਰਵਾਵਾਂਗਾ ਨਵੀਆਂ ਬਤਖਾਂ ਦਾ ਦੁਆਵਾਂ 'ਚ ਯਾਦ ਰੱਖਿਓ ਆਪਣੇ ਵੀਰ ਇਸਲਾਮ ਇਜਾਜ਼ਤ ਦਿਓ ਇਨਸ਼ਾਅੱਲਾ ਅੱਲਾਹ ਪਾਕ ਬਰਕਤ ਪਾਏਗਾ ਆਸਤਾ ਆਸਤਾ ਸਾਰੇ ਮਾਮਲਾ ਸਿੱਧੇ ਹੋ ਜਾਣਗੇ ਫਿਰ ਅੱਲਾਹ ਹਾਫਿਜ਼